रात को कभी वहां पे खौफ नहीं आया आपको? ਇਹਦੇ ਕੋਲੋਂ ਆਉਂਦਾ ਮੁਰਦਿਆਂ ਨੂੰ। ਤੇਰੇ ਅੱਬੇ ਨੂੰ ਤੇ ਆਉਣ ਨਹੀਂ ਡਿਆ, ਘਬਰਾ ਕੇ ਪੈਸੇ ਹੀ ਦੇ ਦਿਓ ਮੇਰੇ। ਅੱਬਾ ਅੰਦਰ ਲੂਮਾਂ ਤੇ ਕੰਮ ਕਰਨ ਦਿਆ। ਹਰੂਨ ਸਾਹਿਬ ਯਕੀਨ ਕਰੋ, ਮਰਿਆ ਵੀ ਮੇਰਾ ਪਿਓ ਇੰਜ ਲੱਗਦਾ ਸੀਗਾ ਕਿ ਸਿਹਤਮੰਦ ਐਡਾ ਡੌਲਾ। ਉਹ ਲੱਗਦਾ ਵੀ ਹੁਣੇ ਉੱਠ ਕੇ ਤੇ ਘੋਲ ਕਰੇਗਾ। ਮੈਂ ਕਬਰ ਪੁੱਟ ਕੇ ਉਹਦੀ ਅੱਕੀ ਨਾਲ ਕੁਸ਼ਤੀ ਰੱਖਦਾ। ਕਬਰਸਤਾਨ ਚ ਫਿਰਦਾ ਹੁੰਦਾ ਸੀ। ਆਪਣੇ ਅੱਬੇ ਕੋ ਪੁੱਛ ਸਾਡਾ ਵਿਹਾਰ। ਤੁਸੀਂ ਕੀ ਉਹ ਮਰਦੇ? ਪਿਛਲੀ ਕਬਰ ਦਾ ਰਹਿੰਦਾ ਇਹਨਾਂ ਦਾ ਕੋਈ ਜਿਆਦਾ ਵੇਖਦਾ ਵੀ ਪਿਛਲੀ ਕਬਰ ਦਾ ਕਿਸੇ ਦਾ ਰਹਿੰਦਾ। ਜੀ ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤਾਂ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਲੈ ਕੇ ਹਾਜ਼ਰ ਹੋ ਗਿਆ ਅੱਜ ਫਿਰ ਇੱਕ ਹੋਰ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ ਕੈਂਡੀ ਬਾਕਸ ਚੋਂ ਬਹੁਤ ਹੀ ਪਿਆਰੀ ਵੀਡੀਓ ਨਵੀਂ ਆਈ ਨੇ, ਲੇਟੈਸਟ ਵੀਡੀਓ ਆ ਜਿਹਦੇ ਵਿੱਚ ਹੈਗੀ ਸਲੀਮ ਅਲਵੇਲਾ ਸਾਹਿਬ ਤੇ ਸ਼ਾਇਦ ਗੋਗਾ ਬਸੂਰੀ ਵੀ ਨਾਲ ਹੀ ਨੇ। ਤੇ ਟਾਈਟਲ ਹੈਗਾ ਜੀ ਕੈਂਡੀ ਬਾਕਸ, ਐਪੀਸੋਡ ਨੰਬਰ ਹੈਗਾ 118, ਕਬਰ ਸੇ ਕਿਆ ਆਵਾਜ਼ ਆਈ, ਹਰੂਰ ਰਫੀਕ, ਸਲੀਮ ਅਲਵੇਲਾ ਐਂਡ ਗੋਗਾ ਬਸੂਰੀ। ਸੋ ਕਬਰ ਤੋਂ ਮੈਨੂੰ ਲੱਗਦਾ ਕੋਈ ਇਹਨਾਂ ਨੇ ਆਵਾਜ਼ ਸੁਣੀ ਆ ਤੇ ਦੇਖਦੇ ਆ ਕਬਰ ਚੋਂ ਕਿਹੜੀਆਂ ਆਵਾਜ਼ਾਂ ਸੁਣ ਰਹੇ ਨੇ। ਇਹ ਵਾਕਈ ਗੱਲ ਸਹੀ ਆ। ਪਹਿਲੇ ਸਮੇਂ ਦੇ ਵਿੱਚ ਨਾ ਕਈ ਲੋਕ ਇਦਾਂ ਦੀ ਗੱਲਾਂ ਕਰਦੇ ਵੀ ਹੁੰਦੇ ਸੀਗੇ ਵੀ ਕਬਰ ਚੋਂ ਆਵਾਜ਼ਾਂ ਆਉਂਦੀਆਂ ਨੇ, ਹੁਣ ਵੀ ਕਰਦੇ ਨੇ, ਬੱਚੇ ਆਵਾਜ਼ ਆਉਂਦੀ ਵੀ ਕਬਰ ਚੋਂ ਵੀ ਆਵਾਜ਼ ਆਉਂਦੀ ਆ। ਜੇ ਆਉਂਦੀ ਆ ਤਾਂ ਸਾਨੂੰ ਕਮੈਂਟਾਂ 'ਚ ਦੱਸਿਓ। ਤੇ ਬਾਕੀ ਇਹਨਾਂ ਦੀ ਆਪਾਂ ਜੇ ਲੇਟੈਸਟ ਵੀਡੀਓ ਦੇਖਦੇ ਪਏ ਆ ਕੈਂਡੀ ਬਾਕਸ ਦੀ, ਹਰੇਕ ਵੀਡੀਓ 'ਚ ਅਲਵੇਲਾ ਸਾਹਿਬ ਤੇ ਗੋਗਾ ਸਾਹਿਬ ਆਉਂਦੇ ਹੀ ਪਏ ਨੇ, ਚਾਹੇ ਮਤਲਬ ਅਲਵੇਲਾ ਸਾਹਿਬ ਆ ਜਾਣ ਜਾਂ ਗੋਗਾ ਸਾਹਿਬ ਜਾਂ ਇਕੱਠੇ ਆਉਂਦੇ ਪਏ ਨੇ। ਪਹਿਲਾਂ ਇਹਨਾਂ ਨੂੰ ਬਹੁਤ ਘੱਟ ਲੈ ਕੇ ਆਏ ਇਸ ਸ਼ੋਅ 'ਚ, ਹੈ ਨਾ। ਹੁਣ ਹਰ ਜਿਹੜੀ ਵੀਡੀਓ ਆ ਇਹਨਾਂ ਦੀ ਸ਼ੋਅ ਦੀ ਉਹ ਇਹਨਾਂ ਦੇ ਨਾਲ ਹੀ ਆ ਰਹੀ ਆ। ਜਿਹੜੇ ਦੋਸਤ ਅੱਜ ਨਵੇਂ ਆਏ ਨੇ ਸਾਡੇ ਚੈਨਲ ਤੇ, ਚੈਨਲ ਸਬਸਕ੍ਰਾਈਬ ਕਰ ਲਓ। ਤੇ ਜਿਹੜਾ ਵਲੌਗਿੰਗ ਦੇਖਣਾ ਪਸੰਦ ਕਰਦੇ ਨੇ, ਸਾਡਾ ਚੈਨਲ ਹੈਗਾ ਜੀ ਗਗਨਪ੍ਰੀਤ ਸਿੰਘ ਵਲੌਗਸ, ਉਹ ਵੀ ਜਾ ਕੇ ਇੱਕ ਵਾਰੀ ਚੈੱਕਆਊਟ ਕਰਿਓ। ਜੇ ਤੁਹਾਨੂੰ ਪਸੰਦ ਆਉਂਦੀਆਂ ਨੇ ਵੀਡੀਓ, ਚੈਨਲ ਸਬਸਕ੍ਰਾਈਬ ਕਰ ਲਿਓ। ਤੇ आ जाओ वीडियो कर दें स्टार्ट। नाज़रीन, मैं हारून रफ़ीक हूँ। कैंडी बॉक्स में आपको मैं वेलकम करता हूँ। आपसे दरख्वास्त है कि अगर आप वाकई देखना चाहते हैं ना कैंडी बॉक्स को, तो ज़रा सब्सक्राइब भी साथ साथ कर दें। आज मेरे पास एक साहब आए हैं जो बड़े परेशान लगते हैं। कोई करीबी उनका अजीज़ जो है वो दुनिया से चला गया, उनके साथ गोरकन है। किसी बात पे तनाज़ा है, ये बात करते हैं किस बात पे तनाज़ा है। अस्सलाम वालेकुम जी। ਵਾਲੇਕੁਮ ਸਲਾਮ। ਹਰੂਨ ਸਾਹਿਬ ਅੱਜ ਪਤਾ ਲੱਗਦਾ ਕਿ ਬਾਪ ਕੀ ਹੁੰਦੇ ਨਹੀਂ ਹੁੰਦਾ ਉਹ ਕਬਰ ਪੁੱਟਣ ਵਾਲਾ ਉਹ ਰੰਬਾ ਕਹਿੰਦੇ ਜਾਂ ਫਿਰ ਕੀ ਖੁਰਪਾ ਕਹਿੰਦੇ ਸ਼ਾਇਦ। ਤੇ ਇਹ ਦੱਸਿਓ ਜਰੂਰ ਇਹਨੂੰ ਕੀ ਕਹਿੰਦੇ ਨਾ, ਕਬਰ ਪੱਟਦੇ ਨੇ ਨਾ। ਜ਼ਿਆਦਾ ਹੋ ਗਏ ਨਾ। ਨਹੀਂ ਉਹ ਪੰਜਾਬੀ ਮਸਾਲਾ ਬਣੀਆਂ ਵਾ। ਅੱਛਾ, ਤੁਹਾਨੂੰ ਅੱਜ ਬਾਪ ਦਾ ਪਤਾ ਲੱਗਾ ਜੀ? ਅੱਜ ਬਾਪ ਦਾ ਪਤਾ ਲੱਗਾ। ਕੌਣ ਸੀ? ਬੇਕਦਰੀ ਬੜੀ ਅਸੀਂ ਕੀਤੀ ਹੈ। ਅੱਛਾ, ਇਸ ਹਵਾਲੇ ਨਾਲ ਕੌਣ ਕੀ ਜੀ? ਨਹੀਂ ਮੈਨੂੰ ਹੁਣ ਸਮਝ ਆਈ ਤੁਸੀਂ ਗੱਲ ਕੀ ਕਰਨਾ ਚਾਹ ਰਹੇ ਹੋ। ਸਰ ਮੇਰੇ ਵਾਲਦ ਸਾਹਿਬ ਫੌਤ ਹੋਏ ਨੇ। ਮੈਂ ਉਹਨਾਂ ਦਾ ਕਰ ਰਿਹਾ ਜੀ ਕਿ ਸਭ ਰਿਸ਼ਤੇ ਲੱਭ ਜਾਂਦੇ ਆ, ਪਿਓ ਨਹੀਂ ਲੱਭਦੇ। ਤੇ ਮਾਂ ਕਿਸ ਤਰ੍ਹਾਂ ਲੱਭ ਜਾਂਦੀ ਹੈ ਜੀ? ਮਾਂ ਵੀ ਨਹੀਂ ਲੱਭਦੀ, ਮਾਂ ਪਿਓ ਕਰ ਲਓ। ਬੱਚੇ ਲੱਭ ਜਾਂਦੇ? ਹਾਂ, ਵਿਆਹ ਕਰੋ ਲੱਭ ਜਾਂਦੇ ਆ। ਹਾਂਜੀ ਠੀਕ ਹੈ। ਅੱਛਾ, ਤੇ ਮਸਲਾ ਕੀ ਹੈ ਜੀ? ਤੁਸੀਂ ਮਸਲਾ ਇਹਨਾਂ ਨੂੰ ਹੀ ਹੋਏਗਾ ਜੀ, ਸਾਨੂੰ ਤੇ ਕੋਈ ਮਸਲਾ ਨਹੀਂ। ਇਹਨੇ ਐਵੇਂ ਫਜ਼ੂਲ ਦਾ ਮਸਲਾ ਇਹ ਤਾਂ ਪੱਥਰ ਦੇ ਲੋਕ ਆ ਜੀ, ਇਹਨਾਂ ਨੂੰ ਕੀ ਮਸਲਾ। अच्छा, आपका इनसे झगड़ा, आप गोरकन है, आप कब्रें भी खोदते हैं? हाँ जी सर। अच्छा। ਕਬਰ ਪੱਟਣ ਵਾਲਾ ਖੋਦਦੇ ਨੇ, ਉਹਨਾਂ ਨੂੰ ਕਹਿੰਦੇ ਗੋਰਕਨ। ਪਹਿਲੇ ਵੀ क्या हुआ? ਸਰ ਗੱਲ ਇਹ ਆ ਕਿ 2 ਹਫ਼ਤੇ ਹੋ ਗਏ ਜੀ ਇਹਨਾਂ ਦੇ ਵਾਲਦ ਸਾਹਿਬ ਨੂੰ ਫੌਤ ਹੋਇਆ हाय हाय। ਤੇ ਪੇਮੈਂਟ ਨਹੀਂ ਦੇ ਰਹੇ। ਤੁਹਾਡੇ ਨਾਲ ਕੋਈ ਵਾਅਦਾ ਸੀ ਕਿ ਵਾਲਿਦ ਫੌਤ ਸਰ ਕਬਰਾਂ ਦੀਆਂ ਪੇਮੈਂਟਾਂ ਹੁੰਦੀਆਂ। अच्छा, कबर की पेमेंट? ਹਾਂਜੀ, ਕਬਰ ਦੀ ਪੇਮੈਂਟ ਮੰਗ ਰਹੇ। तो उसने खुदाई की है, पैसे दो। ਹੁਣ ਕਬਰ ਦੀ ਪੇਮੈਂਟ ਲੈਣੀ ਆ। ਮੈਂ ਕਿਹੜਾ ਤੇਰੇ ਅੱਬੇ ਨੂੰ ਓਵਨ ਦਿੱਤਾ ਵਾ ਵੀ ਉਹਦੀ ਪੇਮੈਂਟ ਲੈਣੀ। 25 ਦਿੱਤਾ ਕਿਸ਼ਤਾਂ ਦੇ ਤਾਂ ਉਹਦੀ ਪੇਮੈਂਟ ਲੈਣੀ। ਜਾਂ ਮੈਂ ਕੋਈ ਐਲਡੀ ਦਿੱਤੀ 42 ਇੰਚ ਦੀ, ਮੈਂ ਉਹਦੀ ਪੇਮੈਂਟ ਲੈਣੀ। ਵੀ ਕਬਰ ਦੀ ਦਵੋ। ਇੱਕ ਹੋਰ ਚੀਜ਼ ਦੀ ਪੇਮੈਂਟ ਹੁੰਦੀ ਤੇਰੇ ਜ਼ਿਹਨ 'ਚ ਨਹੀਂ ਆ ਰਹੀ। ਵੀ ਨਹੀਂ ਇਦਾਂ ਦੇ ਨਹੀਂ ਗਏ ਅਸੀਂ। ਭਾਜੀ ਅਸੀਂ ਕੋਈ ਦੌੜ ਚੱਲੇ ਆ, ਕੋਈ ਨੱਸ ਚੱਲੇ ਆ। वालिद साहब को क्या हुआ था? क्या एज क्या थी? ਵਾਲਦ ਸਾਹਿਬ ਨੂੰ ਕੀ ਹੋਣਾ ਜੀ, ਚੰਗੇ ਭਲੇ ਸੀਗੇ, अच्छा, ਨਸਤੇ ਭਾਈ ਦੇ। क्या एज थी? 95 ਸਾਲ ਉਮਰ ਸੀ ਉਹਨਾਂ ਦੀ। ਹਾਰਟ ਦਾ ਮਸਲਾ ਹੈ ਸੀਗਾ, ਲੇਕਿਨ ਚੰਗੇ ਭਲੇ ਸੀ, ਠੀਕ ਸੀ। अच्छा, ਸ਼ੂਗਰ ਸੀ ਉਹਨਾਂ ਨੂੰ, ਲੇਕਿਨ ਟਾਈਮ ਨਾਲ ਉਹਨੇ ਇਨਸੂਲਿਨ ਲਾਉਣੀ, ਚੰਗੇ ਭਲੇ। ਨਾ ਕਦੀ ਥੱਲੇ ਆਉਣੀ ਨਾ ਤਾਂ ਜਾਣੀ। ਗੁਰਦਿਆਂ ਦਾ ਵਾਸ਼ ਹੋ ਰਿਹਾ ਸੀਗਾ ਉਹਨਾਂ ਦੇ, ਜਿਹੜੇ ਹੁੰਦੇ ਡਾਇਲਿਸਿਸ ਕਹਿੰਦੇ ਉਹਨਾਂ जी डायलिसिस हो रहा था। ਉਹ ਹੋ ਰਿਹਾ ਸੀਗਾ, ਲੇਕਿਨ ਆਪੇ ਹੀ ਜਾਣਾ, ਆਪੇ ਹੀ ਕਰਾ ਕੇ ਘਰ ਆ ਜਾਣਾ। ਸਾਨੂੰ ਪਤਾ ਹੀ ਨਹੀਂ, फिर ਸਾਨੂੰ ਕਦੀ ਉਹਨਾਂ ਨੇ ਮਤਲਬ ਅਹਿਸਾਸ ਹੀ ਨਹੀਂ ਹੋਣ ਦਿੱਤਾ। ਚੰਗੇ ਭਲੇ ਸੀਗੇ। चंगे भले दस ही रहे हो, चंगे भले। ਹਾਂਜੀ, ਇਹ ਦੌੜ ਦੇ ਵਿੱਚ ਸਾਡੇ ਮਹੱਲੇ ਦੌੜ ਹੋਈ ਆ जी। ਉੱਥੇ ਬੈਠੇ ਰਹੇ, ਦੌੜ ਵੇਖੀ ਆਰਾਮ ਨਾਲ ਉਹਨਾਂ ਨੇ। ਕੁੱਤਿਆਂ ਦੀ ਹੋਈ ਸੀ ਪਿਛਲੇ ਦਿਨਾਂ 'ਚ। ਉਹ ਫਸਟ ਆਇਆ ਸੀ। अच्छा, आप बात पूरी करें जी। ਚੰਗਾ ਭਲਾ ਮੈਂ ਹਸਪੀਟਲ ਨੂੰ ਲੈ ਕੇ ਗਿਆ ਵਾਂ, अच्छा, ਲਾਸ਼ ਲੈ ਕੇ ਘਰ ਆਇਆ। ਨਹੀਂ ਫਿਰ ਜਾਦੂ ਟੂਣਾ ਹੋਇਆ ਵਾ ਅੱਬੇ ਤੁਹਾਡੇ ਨੂੰ। क्यों?
ਵੀ ਉਹਨਾਂ ਨੂੰ ਹੈ ਹੀ ਕੁਛ ਨਹੀਂ ਸੀ ਤੇ ਮਸਲਾ ਇਹ ਕਿਹੜੇ ਮਸਲੇ ਆ, ਸ਼ੂਗਰ ਦਾ ਹੋ ਜਾਣਾ ਜਾਂ ਗੁਰਦੇ ਵਾਸ਼ ਹੋਣੇ ਜਾਂ ਦਿਲ ਦੇ 4 ਵਾਲ ਬੰਦ ਹੋਣੇ, ਇਹ ਤਾਂ ਕੋਈ ਰੌਲਾ ਹੀ ਨਹੀਂ ਸੀ। ਇਹ ਤੁਹਾਨੂੰ ਸ਼ਰੀਕੇ ਨੇ ਕਿਸੇ ਨੇ ਮਰਵਾਇਆ ਤੇਰੇ ਅੱਬੇ ਨੂੰ। ਨਹੀਂ ਅਸੀਂ ਤਾਂ ਸਬਰ ਕਰਕੇ ਬੈਠੇ ਆ। ਅਸੀਂ ਉਹ ਸਬਰ ਹੀ ਕਰਨਾ, 95 ਸਾਲ 'ਚ ਸਬਰ ਹੀ ਕਰਨਾ, ਧਮਾਲਾਂ ਪਾਉਣੀਆਂ ਅੱਬੇ ਦੇ ਮਰੀਆਂ ਤੁਸੀਂ। 5 ਹੋਰ ਕਰ ਜਾਂਦੇ ਚਲੋ ਉਹ ਪੂਰਾ ਕਲੈਪ ਸਾਨੂੰ ਵੀ ਕੋਈ ਮੈਨ ਆਫ ਦੀ ਡੈਥ ਮਿਲਦਾ, ਸੋਚ ਮਿਲ ਜਾਂਦਾ ਜੀ। ਲੇਕਿਨ ਇਹਦੇ ਹੁਣ ਅਸੀਂ ਕਬਰ ਕਢਾਈ ਉਹ ਚਲੋ ਕੁਛ ਵੀ ਹੋ ਗਿਆ ਤੁਹਾਡੇ ਅੱਬੇ ਨੂੰ, ਮੇਰਾ ਕੀ ਕਸੂਰ ਆ ਜੇ ਮੈਂ ਤੁਹਾਡੇ ਰੂਨ ਸਾਹਿਬ ਏਡੀ ਬਿਹਤਰੀਨ ਮੈਂ ਕਬਰ ਕੱਢੀ ਆ ਨਾ ਇਹਨਾਂ ਦੇ ਪਿਓ ਦੇ। ਬੇਹਤਰੀਨ ਏਸੀ ਲਾਤਾ ਅੱਬੇ ਦੀ ਕਬਰ। बेहतरीन की ਕੀਤਾ ਜਣਾ ਵੀ ਦਾਣਾ ਹੁੰਦਾ ਜੀ, ਬਹੁਤੇ ਅਕਸਰ ਕਹਿੰਦੇ ਜੀ ਲੈਦ ਕੱਢੋ, ਲੈਦ ਬਹਿ ਜਾਂਦੀ ਆ ਜਦੋਂ ਬਾਰਿਸ਼ਾਂ ਆਉਂਦੀਆਂ ਨਾ, ਲੈਦ ਕਬਰ ਬਹਿ ਜਾਂਦੀ ਅੱਜ ਕਰਕੇ ਉੱਤੇ ਮਿੱਟੀ ਆ ਜਾਂਦੀ। ਮੈਂ ਦਾਣਾ ਕੱਢਿਆ, ਜਿਹੜੀਆਂ ਸਲੈਪਾਂ ਬਿਹਤਰੀਨ, ਇੱਕ ਤਾਰ ਜੀ ਪੈਂਦੀ ਸਲੈਪਾਂ 'ਚ, ਜਾਲੀ ਕੰਮ ਕਰਦੇ ਅਸੀਂ, ਵੱਡੇ ਸਰੀਏ ਦੀ ਸਲੈਬ ਪਾਈ ਬਿਹਤਰੀਨ ਤਾਂ ਕਿ ਅੱਬਾ ਮੇਰਾ ਉੱਠੇ ਨਾ। कौन सा सरिया डल है ਸਾਰੇ ਅੱਧੀ ਦਾ ਸਰੀਆ। ਹਾਂਜੀ ਅੱਬਾ ਜੀ ਦੀ ਡਬਲ ਮੰਜ਼ਿਲ ਕਬਰ ਬਣਾਈ। सरिया के ਇਹ ਸਾਰੇ ਉਦੋਂ ਦਾ ਸਾਰੇ ਕਹਿੰਦੇ ਸੀ ਸਾਡੇ ਪਿਓ ਨੂੰ ਜਿੰਨਾ ਖਰਚਾ ਹੁੰਦਾ, ਉਦੋਂ ਤੇਰਾ ਮੂੰਹ ਨਹੀਂ ਸੀ ਧੁੱਪਦਾ ਰੋਂਦਿਆਂ ਨੂੰ, ਹੁਣ ਤੂੰ ਪੈਸੇ ਨਹੀਂ ਦੇਣ ਡਿਆ। ਜੇ ਸਾਡਾ ਪਿਓ ਮਰੇ ਤੇ ਅਸੀਂ ਰੋਈਏ ਨਾ, ਨਹੀਂ ਤੇ ਨਾ ਰੋਈਏ ਤੇ ਮੈਂ ਰੋਵਾਂ ਹੁਣ ਉਹਨੂੰ। ਤੁਹਾਡੇ ਕੋਲ ਤਾਂ ਰੋਜ਼ ਤੁਹਾਡਾ ਇਹੀ ਕੰਮ ਆ, ਲਾਸ਼ਾਂ ਦਫਨ ਕਰਨੀਆਂ, ਕਬਰਾਂ ਕੱਢਣੀਆਂ। ਤੁਹਾਡੇ ਦਿਲ ਪੱਥਰ ਹੋਏ ਆ। ਪਿਓ ਦਾ ਸਾਡਾ ਗਿਆ, ਤੇਰਾ ਕੀ ਗਿਆ? ਮੇਰੇ ਪੈਸੇ ਗਏ, पैसे गए, पैसे दो उसके ਪੈਸੇ ਦੇ ਦਾਂਗੇ ਸਾਰਾ, ਅਸੀਂ ਦੌੜ ਚੱਲੇ ਆ। ਮੇਰਾ ਅੱਬਾ ਨਹੀਂ ਇਹਦੇ ਕੋਲ, देखो ਮੇਰਾ ਅੱਬਾ ਇਹਦੇ ਕੋਲ ਆ। उन्हें गिरफ्तार किया था ਮੇਰੇ ਅੱਬੇ ਨੇ ਦੌੜ ਜਾਣਾ ਉੱਥੋਂ, ਕਬਰ ਛੱਡ ਕੇ ਚਲੇ ਜਾਣਾ। ਤੇਰੇ ਅੱਬੇ ਨੂੰ ਮੈਂ ਕੰਮ ਤੇ ਪਾਦਾ ਉਹਨੇ ਦਿਨ, ਉਧਰੋਂ ਪੇਮੈਂਟ ਲੈ ਲਾ ਮੈਂ ਤੇਰੇ ਅੱਬੇ ਦੇ ਕੋਲੋਂ, ਮੈਂ ਲੈਕਚਰ ਦੇ ਦਿਆਂਗੇ ਸਾਰਾ। ਲੈਕਚਰ ਸੁਣਨਾ ਤੇਰੇ ਅੱਬੇ ਕੋਲੋਂ। ਯਕੀਨ ਕਰੋ ਫੌਤਗੀ ਦੇ ਇੰਨੇ ਖਰਚੇ ਆ, ਕੋਈ ਆਇਆ ਕੋਈ ਗਿਆ, ਕਿਸੇ ਨੂੰ ਚਾਹ, ਕਿਸੇ ਨੂੰ ਰੋਟੀ, ਕੋਈ 500 ਦੇ ਗਿਆ, ਕੋਈ 10,000, ਕੋਈ 2,000 ਦੇ ਗਿਆ, ਇਦਾਂ ਤੇ ਹੁੰਦੇ ਆ ਸਾਡੇ ਨਾਲ। ਤੇ ਇਹਦੇ ਤੇ ਪੈਸੇ ਦਿਓ ਨਾ ਜੇ ਇੰਨੇ ਆ ਰਹੇ ਨੇ ਤੇ। ਨਹੀਂ ਤੂੰ ਫਿਰ ਨਾਲ ਨਾਲ ਲੱਗ ਵੀ ਰਹਿਣਾ ਜਨਾਬ। आपने वैसे जनाजे पे पूछा था कि किसी ने लेना देना होवे ते मेरे नाल गल करे ਹਾਂ ਇਹ ਗਲਤੀ ਮੇਰੀ ਹੈ। फिर ਬਾ ਫਿਰ ਕਾਫੀ ਬੰਦੇ ਆ ਗਏ ਜੀ, ਬਲਕਿ ਇਹ ਬੰਦੇ ਆ ਗਏ, ਕਹਿੰਦੇ ਜੀ ਤੇਰੇ ਅੱਬੇ ਕੋ ਪੈਸੇ ਲੈਣੇ। ਫਿਰ ਮੈਂ ਕਿਹਾ ਮੇਰੇ ਅੱਬੇ ਦਾ ਨਾਂ ਕੀ? ਕਹਿੰਦਾ ਇਸ ਗੱਲ ਨੂੰ ਛੱਡੋ, ਪੈਸੇ ਦਿਓ। वो जानबूझ के आगे होंगे कहीं। ਮੈਂ ਕਿਹਾ ਮੈਂ ਤੁਸੀਂ ਦਿੱਤਾ ਕੀ ਸੀ ਮੇਰੇ ਪਿਓ ਨੂੰ? ਕਹਿੰਦਾ ਤੂੰ ਉਹਦਾ ਪੁੱਤਰ ਆ, ਵੱਡਾ, ਤੇਰੇ ਨਾਲ ਜ਼ਿਆਦਾ ਅਸੀਂ ਬਹਿਸ ਨਹੀਂ ਕਰਨੀ, ਤੇਰਾ ਨਵਾਂ ਨਵਾਂ ਪਿਓ ਮਰਿਆ, ਪੈਸੇ ਦਿਓ। आपने पूछा नहीं कदों देते सन? ਮੈਂ ਪੁੱਛਿਆ, ਮੈਂ ਕਦੋਂ? ਕਹਿੰਦਾ ਕਦੋਂ ਜਾਂ ਕਦੋਂ ਇਹ ਨਾ ਪੁੱਛ, ਪੈਸੇ ਦਿਓ। ਮੈਂ ਕਿਹਾ ਭਾਈ ਤੁਸੀਂ ਤੇ ਜਨਾਜ਼ੇ 'ਚ ਨਹੀਂ ਹੈਗੇ ਸੀ। ਕਹਿੰਦਾ ਅਸੀਂ ਭਾਵੇਂ ਨਹੀਂ ਸੀ ਹੈਗੇ, ਤੂੰ ਤੇ ਪੈਸੇ ਦੇ। नहीं ये तो 2 नंबर लोग हैं। ਸਾਹਿਬ ਹੁਣ ਇਹਨੂੰ ਦੇ ਦਿਆਂਗੇ ਅਸੀਂ। ਮਜ਼ਦੂਰ ਆਦਮੀ ਆ, ਕੰਮ ਦੇ ਵੀ ਮੰਦੇ ਠੰਡੇ ਆ, ਡਿਸਕਾਊਂਟ ਵੀ ਨਹੀਂ ਕਰ ਰਹੇ, ਪਿਛਲੇ ਪੈਸੇ ਹੀ ਨਹੀਂ ਦੇ ਰਿਹਾ। मंदे ठंडे क्यों है काम के? ਸਾਰਾ ਜਦੋਂ ਦੀਆਂ ਦਵਾਈਆਂ ਅੱਛੀਆਂ ਆ ਗਈਆਂ ਨਾ, ਸਾਡਾ ਉਹ ਕੰਮ ਹੀ ਨਹੀਂ ਰਹਿ ਗਿਆ। ਨਹੀਂ ਤੇ ਆਏ ਜਿਹੜਾ खुदा का खौफ करो यार। ਤੁਰੇ ਜਾਂਦੇ ਨੇ ਲਿਆ ਸਾਨੂੰ ਆ ਗਿਆ ਕਿ ਮਤਲਬ ਬੰਦੇ ਘੱਟ ਮਰਦੇ ਆ। ਟੈਸਟ ਕਰਾਉਣ ਵਾਲੇ ਆ ਨਾ ਸਰ, ਕੀ ਉਹ ਦੌਰ ਸੀ ਜਦੋਂ ਸੀਜ਼ਨ ਹੁੰਦਾ ਸੀ, हैं 4-4 ਕਵਰਾਂ ਮੈਂ ਇੰਜ ਕੱਢ ਕੇ ਰੱਖਣੀਆਂ, ਵੇਲ ਹੀ ਨਾ ਮਿਲਣਾ, ਇੱਕ ਫੋਨ ਬੰਦ ਕਰਨਾ ਦੂਜਾ ਤਿਆਰ, ਮੇਰੇ ਅੱਬੇ ਦੀ ਕੱਢ ਦੋ, ਮੇਰੇ ਤਾਏ ਦੀ ਕੱਢ ਦੋ। ਮੈਂ ਉਹ ਕਹਿੰਦਾ ਕਮੀਜ਼ ਤੇ ਕਢਾਈ ਸੀ, ਕੱਢ ਦਿਓ। ਸਾਲਿਆ ਗਲਾ ਸੀ, ਕੱਢ ਦਿਓ। ਉਹ ਕਬਰ ਆ ਯਾਰ। ਸਾਡੀ ਬਸਤੀ 'ਚ ਕੀ ਹੋਇਆ? ਕੋਈ ਤੌਣ ਦੀ ਬਿਮਾਰੀ ਆ ਗਈ? ਤੂੰ ਜਾ ਕੇ ਨਾ ਬੰਦੇ ਦੇ ਬੇਲਚਾ ਮਾਰ ਦਿਆ ਕਰਦੇ। ਇਹ ਜਦੋਂ ਰੱਬੋ ਆਈ ਉਦੋਂ ਹੀ ਆਉਣਾ ਤੇਰੇ ਕੋਲ, ਪਹਿਲੇ ਆ ਜਾਈਏ ਅਸੀਂ। ਰੱਬੋ ਆ ਗਈ ਆ, ਤੁਸੀਂ ਤਾਂ ਪੇਮੈਂਟ ਦਿਓ ਪਿਓ ਦੀ। ਪੇਮੈਂਟ ਦਿਓ। ਉਦੋਂ ਤਾਂ ਕਹਿੰਦਾ ਸੀ ਮੈਂ ਘਰ ਦਾ ਸਰਬਰਾਹ ਵਾਂ, ਉਦੋਂ ਮੈਨੂੰ ਫੋਨ ਕਰਕੇ ਜੀ ਮੈਂ ਨਾ ਉਹ ਸਲੇਟ ਤੇ ਲਿਖਿਆ ਜੀ क्या? ਢੀਂਡੀ ਕਬਰ ਕੱਢਣ ਵਾਲਾ, ਢੀਂਡੀ। आपका नाम टिंडी है? ਢੀਂਡੀ ਉਹ ਕਹਿੰਦੇ ਆ ਜੀ, ਉਹ ਪਿਆਰ ਨਾਲ ਨਾ ਅੱਛਾ। ਕਹਿੰਦੇ ਢੀਂਡੀ। ਮੈਂ ਉੱਤੇ ਨੰਬਰ ਵੀ ਉਦੋਂ ਤੈਨੂੰ ਪਿਆਰ ਨਾਲ ਢੀਂਡੀ ਕਹਿੰਦੇ ਤੇ ਗੁੱਸੇ ਨਾਲ ਕੀ ਕਹਿੰਦੇ ਹੁਣ? ਗੁੱਸੇ ਨਾਲ ਤਾਂ ਇਹੀ ਕਹਿੰਦੇ ਹੋ, ਤੇਰੀ ਮੈਂ ਕਬਰ ਕੱਢ। जी ਉਤੋਂ ਜਗ੍ਹਾ ਤੂੰ ਕਿਹੜੀ ਦਿੱਤੀ ਮੇਰੇ ਪਿਓ ਨੂੰ? ਆ ਵੜਦਿਆਂ ਨਾਲ ਹੀ ਜੀ ਕਬਰ ਆ ਜੀ ਮੇਰੇ ਅੱਬੇ ਦੀ, ਅੰਦਰ ਕਬਰਸਤਾਨ ਦਾ ਮੇਨ ਗੇਟ ਦੀ, ਉਹਦੇ ਨਾਲ ਹੀ। ਉਹ ਜਿਹੜਾ ਵੜਿਆ ਤਾਂ ਇਸਲਾਮ ਅਲੈਕਮ ਮੇਰਾ ਪੁੱਤ, ਮੈਂ ਸੌ ਨਹੀਂ ਸਕਦਾ। ਰਾਤੀ ਮੇਰੀ ਖਾਬ 'ਚ ਆਇਆ, ਕਹਿੰਦਾ ਮੈਨੂੰ ਸ਼ਿਫਟ ਕਰ ਇੱਥੋਂ। ਸਾਰੇ ਤੇ ਸ਼ੁਕਰ ਕਰੇ, ਮੇਨ ਜਗ੍ਹਾ ਫਰੰਟ ਵਾਲੀ ਇਹਦੇ ਪਿਓ ਨੂੰ ਦਿੱਤੀ ਹੈ। ਸਰ ਸਿਰਫ ਇੰਜ ਸਮਝ ਲਓ ਵੀ ਗਰਾਜ 'ਚ ਬਾਦ ਫਨਾਇਆ ਵਾ। ਉਹ ਮੇਰਾ ਅੱਬਾ ਸੀਗਾ, ਟਿਊਟਾ ਸੀ ਓਏ। ਹੈਂ? ਸਰ ਗੇਟ ਤੁਸੀਂ ਵੜਨਾ ਵਾ, ਅੱਬਾ ਕਹਿੰਦਾ ਕੀ ਹਾਲ ਆ, ਹੋਰ ਇਹਨਾਂ ਨੂੰ ਕੀ ਚਾਹੀਦਾ? ਹੁਣ ਮੇਰੇ ਅੱਬੇ ਨੇ ਕਿਹੜਾ ਕਿਸੇ ਨੂੰ ਡੱਕ ਦੇਣਾ ਵਾ ਉੱਥੇ, ਕਰੇ ਕਿਹੜਾ ਕਿਹੜਾ ਆ ਰਿਹਾ ਜਾ ਰਿਹਾ। देखो यार, वाले तो आपके चले गए दुनिया से। उनका वक्त था, जितनी लिखी थी वो तो। ਜਿਤਨੀ ਲਿਖੀ ਥੀ 95 ਸਾਲ ਲਿਖਾ ਕੇ ਗਿਆ, ਹਜੇ ਵੀ ਜਿਤਨੀ ਲਿਖੀ ਥੀ। ਪਹਿਲੇ ਦੌਰ 'ਚ ਨਾ 5-5 ਸਾਲ ਉਮਰ ਹੁੰਦੀ ਹੈ, 1000 ਸਾਲ ਵੀ ਹੁੰਦੀ ਸੀ।
ਅਸੀਂ ਸੁਣਦੇ ਆਏ ਆ। ਪਿਓ ਉਸ ਹਿਸਾਬ ਨਾਲ ਪੇਮੈਂਟ ਕਰਨੀ ਤੂੰ ਜਦੋਂ ਪਿਓ 1000 ਸਾਲ ਦਾ ਕਵਰ ਚ ਹੋ ਗਿਆ ਫੇਰ ਪੈਸੇ ਦੇਣੇ। ਰੂਲ ਸਾਹਿਬ ਗੱਲ ਇਹ ਆ ਕਿ ਮੈਂ ਕੱਲਾ ਗੌਰ ਕਰਨਾ ਆਪਣੇ ਖਾਨਦਾਨ ਦੇ ਵਿੱਚ। ਇਹ ਨਾਲ ਲਾ ਲਾ, ਬੱਚਿਆਂ ਨੂੰ ਵੀ ਲਾ ਲਾ, ਬੁੱਢੀ ਨੂੰ ਵੀ ਲਾ ਲੈਣਾ। ਸਰ ਇਸ ਫੀਲਡ 'ਚ ਮੈਂ ਹੀ ਕੱਲਾ ਆਇਆ ਜੀ। ਫੀਲਡ ਵੀ ਕਹਿੰਦਾ ਵੀ ਗੋਰਕਨ फील्ड कहना यार चलो उसने सुना होगा कह लिया। अच्छा बाकी आपके वालिदैन या भाई बहन? ਅੱਬਾ ਜੀ ਮੇਰੇ ਫੁੱਲਾਂ ਦਾ ਕੰਮ ਕਰਦੇ ਆ ਜੀ। कहाँ? ਆ ਗੁਲਾਬ ਦੇ ਫੁੱਲ ਜਿਹੜੇ ਹੁੰਦੇ ਆ। ਆ ਕਬਰਸਤਾਨ ਦੇ ਬਾਹਰ ਹੀ ਦੁਕਾਨ ਆ, ਉਹਦਾ ਤਾਂ ਕਬਰਸਤਾਨ ਨਾਲ ਤਲਕ ਹੀ ਕੋਈ ਨਹੀਂ। सही सही। और भाई वगैरह भी इसी फील्ड में? ਨਹੀਂ ਸਰ ਭਾਈ ਆ ਇੱਕ ਉਹ ਇਹਦਾ ਫੀਲਡ ਨਾਲ ਤਲਕ ਹੀ ਕੋਈ ਨਹੀਂ। ਉਹ ਲੱਠੇ ਦਾ ਕੰਮ ਕਰਦਾ ਜੀ, ਕੱਪੜੇ ਦਾ ਨਾ। अच्छा और कोई भाई है? ਬੂਟੀ ਪੁਣਦੇ ਉਹਦੇ ਚ ਲੱਠੇ ਚ। ਨਹੀਂ ਉਹ ਕੱਪੜੇ ਦਾ ਕੰਮ ਆ ਉਹਦਾ ਲੱਠੇ ਦਾ। ਅੱਛਾ, ਅੱਛਾ। ਸਫੇਦ ਲੱਠਾ ਉਹਦਾ ਜ਼ਿਆਦਾ ਵਿਕਦਾ ਵਾ। अच्छा और कोई भाई? ਬਾਈ ਆ ਇੱਕ ਮੇਰੇ ਨਾਲੋਂ ਵੱਡਾ ਵਾ जी जी। ਤੇ ਇੱਕ ਮੇਰੇ ਇਹਦਾ ਨਾਲੋਂ ਭਰਾ ਛੋਟਾ। ਕਿਹੜੇ ਕੱਪੜੇ ਦਾ ਕੰਮ ਕਰਦਾ? ਹਰ ਸੂਟ 9-9 ਗਜ਼ ਦੇ ਲਾ ਕੇ ਰੱਖਿਆ। ਰੂਮ ਸਾਹਿਬ ਇੱਕ ਮੇਰਾ ਭਰਾ ਵਾ, ਇੰਪੋਰਟ ਦਾ ਕੰਮ ਕਰਦਾ ਜੀ। अच्छा वाह गुड यार। क्या गाड़ियां इंपोर्ट करते? ਨਹੀਂ ਸਰ ਉਹ ਮੁਸ਼ਕਪੂਰ ਮੰਗਾਉਂਦਾ ਉਧਰੋਂ ਨਾ, ਮੁਸ਼ਕਪੂਰ ਤੇ ਚੱਲੀ ਜਾਂਦਾ ਵਾ ਸਿਸਟਮ। ਮੈਂ ਤਾਂ ਉਹਨਾਂ ਨੂੰ ਕਹਿੰਦਾ ਭਾਈ ਤੁਹਾਡੀ ਫੀਲਡ ਲੈਦਾ ਵਾ, ਮੇਰਾ ਲੈਦਾ ਵਾ ਕਾਰੋਬਾਰ। ਮੇਰੇ 'ਚ ਤੁਸੀਂ ਦਖਲ ਨਹੀਂ ਦੇਣਾ, ਮੈਂ ਤੁਹਾਡੇ 'ਚ ਦਖਲ ਨਹੀਂ ਦੇਣਾ। नहीं जी नहीं ਤੁਹਾਡਾ ਤਾਲੁਕ ਕੀ ਹੈ? ਫੁੱਲਾਂ ਦਾ, ਲੱਠੇ ਦਾ, ਮੁਸ਼ਕਫੂਰ ਦਾ ਤਾਲੁਕ ਕੀ ਹੈ ਜੀ ਕਬਰਿਸਤਾਨ? ਕਬਰਾਂ ਕੱਢ ਚੁੱਪ ਕਰਕੇ, ਉਹਨਾਂ ਦਾ ਕੀ ਤਲਕ ਇਸ ਕੰਮ ਨਾਲ? ਨਹੀਂ, ਹੁਣ ਤੁਹਾਡਾ ਕੀ ਤਲਕ ਹੈ? ਟੋਟਲ ਮੁੱਖ ਦਾ ਟੋਟਲ। ਅੱਛਾ। ਕਫਨ ਤੋਂ ਲੈ ਕੇ ਤੇ ਮੁਸ਼ਕਪੂਰ ਤੱਕ ਫੁੱਲਾਂ ਦੀ ਚੱਦਰ। अच्छा ਫੁੱਲਾਂ ਦੀ ਚੱਦਰ ਐਵੇਂ ਹੀ ਪਾਤੀ ਉੱਤੇ ਲਿਆ ਕੇ। ਹੁਣ ਉਹ ਵੀ ਪੈਸੇ नहीं तो ਮੰਗਦੇ। आपने डालनी नहीं थी फूलों की चादर वालिद की? ਭਾਈ ਸਾਡੇ ਕੋਲ ਜੋ ਸਕਦਾ। ਗੋਗਾ ਸਾਹਿਬ ਠੇਕਾ ਹੀ ਮਾਰ ਲੈਂਦੇ ਟੋਟਲੀ। ਫੁੱਲ ਵੀ ਰੱਖੇ, ਚਾਦਰ ਵੀ ਰੱਖੀ, ਕਵਰ ਵੀ ਪੱਟਦੇ ਆ, ਪਾਣੀ ਵੀ ਛਿੜਕਾਉਂਦੇ ਆ, ਤੇ ਹਰੇਕ ਚੀਜ਼ ਰੱਖੀ ਆ। ਮਤਲਬ ਬਿਨ ਫੁੱਲਾਂ ਦੇ ਨਾਲ ਬਿਜ਼ਨਸਮੈਨ ਬੰਦਾ ਗੋਗਾ। ਉਹਨੇ ਕਿਹੜਾ ਉੱਥੇ ਗਾਣਾ ਗਾਣਾ ਦੇਖਾ ਜੋ ਖਾਬ ਤੋਂ ਜੋ ਸਿਲਸਿਲੇ। ਉੱਥੇ ਤਾਂ ਉਹੀ ਆ ਜਿਹੜਾ ਗੁਲਾਬ ਪੈ ਜਾਣਾ ਮਾਰ। ਜਿਹੜੀਆਂ ਪੱਤੀਆਂ ਸੀ 100-200 ਦੀਆਂ ਪਾ ਲੈਣੀਆਂ। ਅੱਬੇ ਨੇ ਕਿਹੜਾ ਗਲਕੰਦ ਬਣਾਉਣੀ ਆ। यार ਨਹੀਂ ਇਹ वाकई ਤੇ ਹੁਣ ਗੱਲਾਂ ਤੋਂ ਬਾਅਦ 'ਚ ਕਰ ਰਹੇ ਆ ਨਾ। ਉਹਦਾ यार वालिद से अगर तुम वाकई प्यार करते हो उसके पैसे दो। ਸਰ ਅਸੀਂ ਵੀ ਕੱਲ ਨੂੰ ਮਰਨਾ ਹੈ। ਅਸੀਂ ਇਹਦੇ ਪੈਸੇ ਰੱਖਣੇ। ਮੈਂ ਲੱਗਦਾ ਜਿੱਦਾਂ ਤੂੰ ਪੈਸੇ ਨਹੀਂ ਦੇ ਰਿਹਾ, ਤੈਨੂੰ ਪਹਿਲਾਂ ਮੈਂ ਮਰਨਾ ਵਾ। ਨਾਲੇ ਇੱਕ ਹੋਰ ਗੱਲ ਸੁਣ ਲਾ, ਜਿੰਨੀ ਦੇਰ ਤੂੰ ਮੇਰੇ ਪੈਸੇ ਨਹੀਂ ਦਿੰਦਾ ਮੈਂ ਤੈਨੂੰ ਮਰਨ ਵੀ ਨਹੀਂ ਦੇਣਾ। ਮੈਂ ਤੈਨੂੰ ਕਿਸੇ ਭੁਲੇਖੇ 'ਚ ਹੋਵੇਂ ਤੇ। ਯਾਰ ਇਹਦਾ ਦਾਦਾ ਪੜਦਾਦਾ ਵੀ ਕਬਰਸਤਾਨ ਹੀ ਰਿਹਾ ਸਾਰੀ ਜ਼ਿੰਦਗੀ, अच्छा ਕਬਰਾਂ ਤੇ। तो यार सही ਉਹ है ਦਾਲ उनका ਇਕੱਠੀ बिजनेस है। ਕਰਨੀ ਜਿਹੜੀ ਸੁੱਟ ਕੇ ਆਈ ਦੀ ਉਹ ਪਕਾ क्या ਲੈਣੀ। चार्ज करते हो आजकल खबर का? ਬਹੁਤ ਪੈਸੇ ਕਰਤੇ ਇਹਨਾਂ ਨੇ। 25,000 ਰੁਪਇਆ ਕਬਰ ਦਾ ਲੈਨੇ ਆ ਜੀ ਬਸ। 25,000 ਰੁਪਇਆ। 25,000 रुपया क्या करते हो ਤੇ ਅੱਬਾ ਜੀ 750 ਰੁਪਇਆ ਸਲੂਕੇ ਚ ਛੱਡ ਕੇ ਮਰੇ ਨੇ। टोटली? Totally। 25,000 रुपया कवर दा 25,000 ਕਬਰ ਦਾ। ਸਾਰਾ ਇਹ ਤਾਂ ਹੁਨਰ ਇਦਾਂ ਦਾ ਵਾ ਵੀ ਮੇਰੇ ਹੱਥ ਦੀ ਕਬਰ ਕੱਢੀ ਜਿਹੜੀ ਹੈ ਨਾ, ਜਿਹੜਾ ਬੰਦਾ ਦੇਖਦਾ ਵਾ जी जी। ਉਹ ਕਹਿੰਦਾ ਯਾਰ ਮੈਂ ਪੈਣਾ ਇਹਦੇ 'ਚ। ਏਡੀ ਸਾਫ਼ ਸੁਥਰੀ ਨੁਕਰਾਂ ਐਨ ਚਮਕਦੀਆਂ। ਇਹ ਬੈੱਡ ਆ ਕਿ ਉਹ ਕਬਰ ਆ ਕਿ ਮੈਂ ਪੈਣਾ ਇੱਥੇ? ਇੰਨੀ ਪਸੰਦ ਆ ਗਈ। ਇਹ ਤਾਂ ਗੱਲਾਂ ਮਾਰਦਾ ਜੀ। ਇਹਦੇ ਪਿਓ ਨੂੰ ਪੁੱਛ ਲਓ ਕੈਸੀ ਕਬਰ ਕੱਢੀ ਆ। ਵੀ ਇੱਕ ਰੋੜਾ ਕੰਕਰ ਕਿਤੇ ਉਹਦੀ ਵੱਖੀ 'ਚ ਵੱਜਾ ਹੋਵੇ, ਮੈਨੂੰ ਨੀਵੀਂ ਜਗ੍ਹਾ ਪਾ ਲਿਓ। ਉਹ ਮੇਰੇ ਅੱਬੇ ਨੇ ਉੱਥੇ ਦੰਗਲ ਕਰਨਾ ਸੀ ਅੰਦਰ ਜਾ ਕੇ। ਹੈ ਤੈਨੂੰ ਨੀਵੀਂ ਥਾਂ ਬਹਾ ਹੀ ਲੈਣਾ। ਉੱਥੇ ਤੂੰ ਇੰਨਾ ਸ਼ੋਰ ਪਾਇਆ ਸੀ, ਗੋਡਾ ਲਾਓ, ਆਹ ਕਰੋ, ਆਹ ਕਰੋ। नहीं इस बात में तुम गलत हो, पैसे दो उसके। ਸਾਨੂੰ ਤਾਂ ਨੀਂਦ ਨਹੀਂ ਆਉਂਦੀ, ਇਹਦੇ ਪੈਸੇ ਦੇਣੇ ਅਸੀਂ। ਨੀਂਦ ਨਹੀਂ ਆਉਂਦੀ। ਮੈਂ ਪਰਸੋਂ ਸਰ ਗਿਆ ਵਾਂ ਪੈਸੇ ਲੈਣੇ ਦਾ, ਮੁੰਡਾ ਬਾਹਰ ਆ ਕੇ ਕਹਿੰਦਾ ਜੀ ਅੱਬਾ ਸੁਤਾ। ਨਹੀਂ ਜਦੋਂ ਕੋਈ ਲੈਣਾ ਹੋਵੇ ਫਿਰ ਅੱਖ ਲੱਗ ਹੀ ਜਾਂਦੀ। ਉਹ ਤੇਰੀ ਮੈਂ ਅੱਖ ਬਾਹਰ ਕੱਢੂੰਗਾ ਹੁਣ ਰੱਖ ਕੇ, ਸਮਝਦਾ ਨਾ। पैसे दे यार उधर। ਪੈਸੇ ਦਵੋ। हाँ ਯਾਰ ਤੂੰ ਐਡਾ ਕਿ ਸੀਗਾ ਕਬਰਸਤਾਨ ਚ ਫਿਰਦਾ ਹੁੰਦਾ ਸੀ। ਆਪਣੇ ਅੱਬੇ ਕੋ ਪੁੱਛ ਸਾਡਾ ਵਿਹਾਰ। तुझी की ਉਹ मर्द ਪਿਛਲੀ ਕਬਰ ਦਾ ਰਹਿੰਦਾ ਇਹਨਾਂ ਦਾ ਕੋਈ? ਜਿਆਦਾ ਵੇਖਦਾ ਵੀ ਪਿਛਲੀ ਕਬਰ ਦਾ ਕਿਸੇ ਦਾ ਰਹਿੰਦਾ। वाले साहब क्या छोड़ के मरे हैं वैसे? ਅੱਬਾ ਜੀ ਬਸ 4 ਬੱਚੇ ਤੇ 3 ਧੀਆਂ ਛੱਡ ਕੇ ਮਰੇ ਨੇ। शादीशुदा है सारे? ਆ ਨਹੀਂ ਵਿੱਚੋਂ ਕੋ ਅੱਧੇ ਕ ਵਿਆਹੇ, ਅੱਧੇ ਅਜੇ ਵਿਆਹਣ ਵਾਲੇ ਆ। पैसे ही लेने नहीं ਤੇ वे? ਉਹ ਹੁਣ ਉਹ ਮੇਰੇ ਪੈਸੇ ਤੇ ਆਉਣੇ। नहीं, मेरा मतलब है कि पैसे लेने नहीं ਇਹ भाई। ਤੁਸੀਂ ਤਾਂ ਮੈਨੂੰ ਲੱਗਦਾ ਫੈਸਲਾ ਕਰਾਉਣਾ। ਤੁਸੀਂ ਮੈਨੂੰ ਕਲੀਅਰ ਕਰਾਉਣਾ। ਕਲੀਅਰ ਕਰਾਂਗੇ ਕੀ ਗੱਲ। ਕਿ ਭਾਈ ਚਲੋ ਲੈਣਾ ਦੇਣਾ ਨਸੀਬਾਂ ਦਾ ਤੇ ਆਪਣੇ ਰਿਸ਼ਤੇਦਾਰੀ ਕਰੋ। नहीं ਸਰ ਦੇਖੋ ਮੇਰਾ ਕਾਰੋਬਾਰ ਕੁਛ ਵੀ ਆ। ये धोती तुम्हारे गले में कौन डाल ਓਏ ਆ ਥੱਲੇ ਲਾ ਪੈਰ, ਤਮੀਜ਼ ਕਰ। ਟੀਵੀ ਤੇ ਬੈਠਾ ਹੈ ਟੀਵੀ ਤੇ ਬੈਠਾ ਵਾ ਤੂੰ ਤੇ ਅੱਜ ਵੀ ਹੁਣੇ ਹੀ ਤੈਨੂੰ ਕਿਸੇ ਕਬਰ ਦਾ ਆਰਡਰ ਆਉਣਾ। अच्छा वैसे आप कब्रिस्तान में होते हैं, रात को भी कब्रिस्तान में रहते हैं आप? ਸਾਰੇ ਉੱਥੇ ਹੀ ਰਹਿੰਦੇ, ਪੂਰੀ ਫੈਮਿਲੀ ਉੱਥੇ ਆ। कब्रिस्तान में? 4 ਬੱਚੇ ਦੇ ਕਬਰਾਂ 'ਚ ਹੋਏ ਆ। ਉਹ ਖਬਰਾਂ 'ਚ ਨਹੀਂ ਹੋਏ ਜਿਹੜੇ ਉੱਥੇ ਘਰ ਵਾਲਾ ਕਮਰਾ ਬਣਾਇਆ ਵਾ ਸੀ। अच्छा अच्छा। ਕਬਰਾਂ ਦੇ ਬੱਚੇ ਕਿੱਦਾਂ ਹੋ ਸਕਦੇ ਆ? ਕਮਾਲ ਦੀ ਗੱਲ ਆ। ਇਹ ਲਿਖਿਆ ਇਹਨਾਂ ਨੇ। रात को कभी वहां पे खौफ नहीं आया आपको? ਇਹਨੂੰ ਇਹਦੇ ਕੋਲੋਂ ਆਉਂਦਾ ਮੁਰਦਿਆਂ ਨੂੰ। ਤੇਰੇ ਅੱਬੇ ਨੂੰ ਤੇ ਆਉਣ ਨਹੀਂ ਡਿਆ, ਘਬਰਾ ਕੇ ਪੈਸੇ ਹੀ ਦੇ ਦਿਓ ਮੇਰੇ। ਅੱਬਾ ਅੰਦਰ ਲੂਮਾਂ ਤੇ ਕੰਮ ਕਰਨ ਦਿਆ। अच्छा कभी आपने सुना हो कब्रों में से आवाजें या कुछ या कोई ਇਹਦੇ आवाज? ਘਰੋਂ ਹੀ ਹੁਣ ਆਏ ਸੀ ਗੱਲ ਤੇ। ਜਾਲੀ ਅਸੀਂ ਦੇਖਦੇ ਆ ਟੀਵੀਆਂ ਤੇ, ਉਹ ਆਵਾਜ਼ ਆ ਰਹੀ ਹੈ,
ਓਏ ਇਧਰ ਇਹ ਕੁਝ ਕੱਖ ਵੀ ਨਹੀਂ ਜੀ, ਅਸੀਂ ਸਾਰੀ ਦਿਹਾੜੀ ਰਾਤ ਦਿਨ ਉੱਥੇ ਰਹਿੰਦੇ ਆ। ਦੇਖਿਆ ਸੱਚੀ ਗੱਲ ਕੀਤੀ ਗੋਗਾ ਤੁਹਾਡੀਆਂ ਸਾਹਿਬ ਬਸਤੀਆਂ ਹੁੰਦੀਆਂ ਵਾਂ। ਸਾਡੀਆਂ ਬਸਤੀਆਂ ਨਹੀਂ ਮਸਲਨ ਆਪਣਾ ਘਰ ਬਾਹਰ ਇੰਜੀ ਉੱਥੇ ਆ, ਕੱਖ ਵੀ ਨਹੀਂ ਸਾਰਾ ਜਦੋਂ ਆ ਬਿਜਲੀ ਨਹੀਂ ਚਮਕਦੀ ਅਸਮਾਨੀ ਜੀ ਜੀ ਉਹ ਕੋ ਹੱਡੀ ਹੁੱਡੀ ਪਈ ਹੁੰਦੀ ਇਹਦੇ ਉਹਦੇ ਅੱਗੇ ਦੀ ਕਬਰ ਚੋਂ ਕਿਸੇ ਟਾਈਮ ਆਵਾਜ਼ ਆਉਂਦੀ ਆ ਵੀ ਮੇਰੇ ਵੱਡੇ ਮੁੰਡੇ ਕੁੱਤੇ ਨੇ ਪੈਸੇ ਨਹੀਂ ਦੇਣੇ। ਇਹ ਆਵਾਜ਼ ਆਉਂਦੀ ਵਿੱਚੋਂ ਕਦੀ। ਨਹੀਂ ਇਹ ਸਹੀ ਕਹਿੰਦਾ ਜੀ ਆਵਾਜ਼ ਆਉਂਦੀ ਆ ਅੱਬੇ ਦੀ ਕਬਰ ਚੋਂ। ਅੱਛਾ ਮੈਂ ਜੁਮੇਰਾਤ ਨੂੰ ਗਿਆ ਦੁਆ ਮੰਗਣ ਜੀ ਜੀ ਵਿੱਚੋਂ ਆਵਾਜ਼ ਆ ਰਹੀ ਸੀ ਇਹ ਕੁੱਤਾ ਤੈਨੂੰ ਪੈਸੇ ਕਿਉਂ ਨਹੀਂ ਛੱਡ ਰਿਹਾ? ਕੁੱਤਾ ਤੈਨੂੰ ਪੈਸੇ ਕਿਉਂ ਨਹੀਂ ਤੇ ਤੇਰਾ ਅੱਬਾ ਦੋਗਲਾ ਵਾ ਕਬਰ 'ਚ ਵੀ। ਇਹਦਾ ਲਾਸ਼ ਨੂੰ ਕਬਰ ਦਾ ਆਰਡਰ ਨਹੀਂ ਆਉਂਦਾ, ਅੱਲਾ ਸਾਰਿਆਂ ਦੀ ਜ਼ਿੰਦਗੀ ਕਰੇ। ਆ ਬੇਲਚਾ ਵਹਾ ਕੇ ਤੇ ਮੰਗਦਾ ਵਾ ਯਾਰ ਦਿਹਾੜੀ ਨਹੀਂ ਲੱਗੀ ਜਨਾਬ ਐ ਵਾ ਉਹਦੇ ਬੰਦੇ ਨੇ ਪਛਾਣ ਲਿਆ, ਉਹਨੇ ਕਿਹਾ ਇਹ ਤੇ ਕਬਰਾਂ ਕੱਢਦਾ। ਉਹ ਤੈਨੂੰ ਤੇ ਇੰਨਾ ਹੀ ਮੇਰਾ ਮਸ਼ਕੂਰ ਹੋਣਾ ਚਾਹੀਦਾ ਵਾ। ਕਿਆ ਸਰ ਜਿਹੜੀਆਂ ਸਲੈਬਾਂ ਪਾਈਆਂ ਨਾ ਅੱਧੀ ਦਾ ਸਰੀਆ ਵਾ ਉਹਦੇ ਵਿੱਚ। ਕਿਉਂ? ਜੇ ਮਾੜੀਆਂ ਸਲੈਬਾਂ ਹੋਣ ਲੋਕ ਸਰ ਕਫਨ ਚੋਰੀ ਕਰ ਲੈਂਦੇ ਆ ਮੁਰਦਿਆਂ ਦਾ। ਤੇ ਰੱਬੇ ਨੂੰ ਤੇ ਮੈਂ ਕਫਨ ਵੀ ਬਚਾਇਆ ਬਾਬਾ, ਤੇ ਤੇਰਾ ਉਂਝ ਦਾ ਉਂਝ ਹੀ ਆ, ਤੂੰ ਪੈਸੇ ਨਹੀਂ ਦੇ ਰਿਹਾ। ਰੂਟੀਨ ਦੇ ਵਿੱਚ ਹਰੂਨ ਸਾਹਿਬ ਕਬਰ ਜਿਹੜੀ ਆ ਨਾ ਮੈਕਸਿਮਮ 6 ਫੁੱਟ ਜਾਂਦੀ ਥੱਲੇ। ਜੀ ਜੀ ਮੈਂ ਇਹਦੇ ਅੱਬੇ ਨੂੰ 13 ਫੁੱਟ ਤੇ ਦਫਨਾਇਆ ਵਾ ਥੱਲੇ, ਭਾਵੇਂ ਪਾਣੀ ਨਿਕਲ ਆਵੇ। ਉਹਨੂੰ ਮੇਰੇ ਅੱਬੇ ਨੂੰ ਤਾਂ ਫਨਾਇਆ ਡੋਂਕੀ ਪੰਪ ਲਾਇਆ ਉੱਥੇ। ਨਹੀਂ ਕੀ ਪੰਪ ਲਾਇਆ ਵਾ? ਤੂੰ ਆਪ ਹੀ ਕਹਿੰਦਾ ਸੀ 13 ਫੁੱਟ ਥੱਲੇ ਆਹੀ ਐਵੇਂ ਦਵਾ 6 ਫੁੱਟ ਤੋਂ ਮੰਗ ਕੇ ਆ ਜਾਂਦੇ ਤੂੰ ਸਾਨੂੰ ਧੋਖੇ 'ਚ ਰੱਖਿਆ ਮੈਂ। ਥੋੜੀ ਉੱਚੀ ਮੰਗਿਆ ਕਰੋ, 13 ਫੁੱਟ ਦਾ ਇਲਾਜ ਤਾਂ ਜਾਵੇ। 13 ਫੁੱਟ ਦੇ ਉੱਚੀ ਮੰਗਿਆ। ਹਰੂਨ ਸਾਹਿਬ ਮੈਂ ਤੇ ਇਹਦੇ ਪਿਓ ਨੂੰ ਧੁੱਪ ਤੋਂ ਬਚਾਇਆ ਵਾ, ਨਿੰਮ ਥੱਲੇ ਦਫਨਾਇਆ ਵਾ। ਉਹ ਮੇਰੇ ਦਾ ਦਰਖਤ ਆ। ਉਹ ਮੇਰੇ ਅੱਬੇ ਨੂੰ ਫਿੰਸੀਆਂ ਫੋੜੇ ਨਿਕਲ ਫੁੱਟ ਦਿਨਾ ਵਾ। ਉਹ ਜੂਨ ਜੁਲਾਈ 'ਚ ਅੱਬਾ ਘਰ ਭਾਵੇਂ ਸਮੈਲ ਮਾਰ ਜਾਂਦਾ। ਇੰਨੀ ਗਰਮੀ ਸਾਲ ਨਹੀਂ ਰੱਖਿਆ ਜਾਂਦਾ ਘਰ ਤੋਂ, ਅੱਬਾ ਰੱਖ ਲੈਂਦੇ। यार 95 साल उम्र थी, दिल का मसला, गुर्दों का मसला। ਨਹੀਂ ਉਹਦੇ ਵੱਲੋਂ ਤਾਂ ਕਹਿੰਦਾ ਕੁਝ ਵੀ ਨਹੀਂ ਸੀ ਹੋਇਆ। ਅੱਬਾ ਧਮਾਲਾਂ ਪਾਉਂਦਾ ਗਿਆ ਕਬਰਸਤਾਨ 'ਚ। ਸਾਰੇ ਇਹਨਾਂ ਨੂੰ ਤੇ ਰੋਣਾ ਵੀ ਨਹੀਂ ਆਉਂਦਾ, ਬੈਣ ਹੀ ਗਲਤ ਪਾਈ ਜਾਂਦੇ ਸੀ। ਕਹਿੰਦੇ ਇਹਦੇ ਕਿਹੜਾ ਅਜੇ ਜਾਣ ਦੀ ਉਮਰ ਸੀ, ਅਜੇ ਤੇ ਜਵਾਨੀ ਸੀ, ਅਜੇ ਤੇ ਕੁਛ ਸੀ। 95 ਸਾਲ 'ਚ ਮਰਿਆ ਵਾ, ਕਹਿੰਦੇ ਅਜੇ ਜਵਾਨੀ ਸੀ। ये क्या कह रहे थे? ਉਹ ਹਰੂਨ ਸਾਹਿਬ ਯਕੀਨ ਕਰੋ ਮਰਿਆ ਵੀ ਮੇਰਾ ਪਿਓ ਇੰਜ ਲੱਗਦਾ ਸੀਗਾ ਕਿ ਸਿਹਤਮੰਦ ਐਡਾ ਐਡਾ ਡੌਲਾ। ਉਹ ਲੱਗਦਾ ਵੀ ਹੁਣੇ ਉੱਠ ਕੇ ਤੇ ਘੋਲ ਕਰੇਗਾ। ਮੈਂ ਕਬਰ ਪੁੱਟ ਕੇ ਉਹਦੀ ਅੱਕੀ ਨਾਲ ਕੁਸ਼ਤੀ ਰੱਖਦਾ। यार मैं आपके पैसे मैं दे दूंगा। ਹਾਂ ਮੇਰਾ ਪਿਓ ਮਰਿਆ ਮੈਂ ਦੇਣੇ ਆ। ते देना क्यों नहीं? ਦੇ ਦਿਆਂਗਾ, ਇਹ ਕਿਸ਼ਤਾਂ ਨਾਲ ਲਈਏ। ਜਦੋਂ ਮੈਂ ਦੁਆ ਮੰਗਣ ਜਾਵਾਂ ਮੇਰੇ ਕੋਲ 150 ਫੜੀ ਜਾਵੇ। ਤੂੰ ਸਾਲ ਨਾ ਆਵੇਂ ਦੁਆ ਮੰਗਣ ਪਿਓ ਪਿਓ ਦੀ। ਨਾ ਮੈਂ ਸਾਲਾ ਮੇਰਾ ਪਿਓ ਆ, ਪਿਓ ਮੰਗਣੀ ਆ। ਅੱਗੇ ਕੌਣ ਆਉਂਦਾ ਵਾ? ਮੈਂ ਜੁਮਾ ਪੜ੍ਹ ਕੇ ਸਿੱਧਾ ਆਪਣੇ ਪਿਓ ਦੀ ਕਬਰ ਤੇ ਜਾਵਾਂਗਾ। अच्छा अच्छा ਇਹ ਅੱਗੇ ਖਲੋਤਾ ਹੋਵੇ ਮੈਨੂੰ 150 ਦੇ ਕੇ ਫੇਰ ਮੈਂ ਅਗਰ ਦੁਆ ਮੰਗਾ ਥੱਲੋਂ ਇੰਜ ਕਰ ਦਵੇ ਮੈਂ ਨਾ ਦਵਾਂ। नाज़रीन, ये मसला मुझे हल होता नजर नहीं आ रहा। आपसे मुलाकात करते हैं अगली कैंडी बॉक्स में। ਜਿਹੜੀ ਇਹਨਾਂ ਨੇ ਕਵਰ ਤੇ ਕਾਮੇਡੀ ਕਰ ਦਿੱਤੀ ਨਾ ਤੇ ਬਹੁਤ ਵਧੀਆ ਸੀ। ਕਦੀ ਸੋਚਿਆ ਨਹੀਂ ਸੀ ਕਿ ਕਬਰ ਤੇ ਵੀ ਕਮੇਡੀ ਹੋ ਸਕਦੀ ਹੈ। ਲੋ ਉਸ ਟੌਪਿਕ ਤੇ ਇਹਨਾਂ ਨੇ ਕਮੇਡੀ ਕਰ ਦਿੱਤੀ ਜਿਹਦੇ ਤੇ ਕਿਸੇ ਵੀ ਇਨਸਾਨ ਦਾ ਦਿਮਾਗ ਨਾ ਚੱਲੇ ਵੀ ਇੱਥੇ ਗੱਲਬਾਤ ਹੋ ਸਕਦੀ। ਇਹਨਾਂ ਨੇ ਕਮੇਡੀ ਕਰ ਛੱਡੀ ਆ। ਅਸੀਂ ਅਲਬੇਲਾ ਟੀਵੀ ਤੇ ਵੀ ਇੱਕ ਵੀਡੀਓ ਬਣਾਈ ਹੈ, ਉਹਦੇ ਵਿੱਚ ਇਹਨਾਂ ਨੇ ਉੱਥੇ ਸ਼ੂਟ ਕੀਤਾ ਕਬਰਸਤਾਨ ਦੇ ਤੇ ਪ੍ਰੋਪਰ ਜਿਹੜੇ ਉਹ ਬਣੇ ਨੇ ਕਬਰ ਤੇ ਜਿਹੜੇ ਬੈਠਦੇ ਨੇ ਨਾ। ਸ਼ਰਾਬੀ ਦਾ ਰੋਲ ਕੀਤਾ ਜਾਂ ਤੇ ਸ਼ਰਾਬ ਪੀ ਕੇ ਨਸ਼ਾ ਕਰਕੇ ਉੱਥੇ ਸੁੱਤੇ ਹੁੰਦੇ ਨੇ, ਇਹ ਜਾਂਦੇ ਨੇ ਉੱਥੇ ਨਾ। ਮਤਲਬ ਪੂਰਾ ਇਹ ਦੂਜੀ ਤੀਜੀ ਵੀਡੀਓ ਬਣਾ ਛੱਡੀ ਇਹਨਾਂ ਨੇ ਕਬਰਸਤਾਨ ਤੇ ਵਾਕਈ ਸਲੂਟ ਆ ਇਹਨਾਂ ਦੋਨਾਂ ਨੂੰ, ਸਲੀਮ ਅਲਵੇਲਾ ਸਾਹਿਬ ਤੇ ਗੋਗਾ ਬਸੂਰੀ ਨੂੰ, ਕਿ ਤੁਸੀਂ ਉਸ ਟੌਪਿਕ ਤੇ ਗੱਲਬਾਤ ਕਰ ਹਰੇਕ ਬੰਦੇ ਨੂੰ ਹਸਾਉਣ ਦਾ ਜਿਹੜਾ ਕੰਮ ਆ ਬਹੁਤ ਬਿਹਤਰੀਨ ਕੰਮ ਕਰ ਰਹੇ ਨੇ। ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਆ ਕਰੋ, ਤੁਹਾਨੂੰ ਇਹਨਾਂ ਦੀਆਂ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਤੇ ਹੋਰ ਕਿਸ ਵੀਡੀਓ ਤੇ ਤੁਸੀਂ ਰਿਐਕਸ਼ਨ ਵੀਡੀਓ ਦੇਖਣਾ ਚਾਹੁੰਦੇ ਹੋ। ਸੋ ਅੱਜ ਲਈ ਨਾ ਦੋਸਤੋ ਫਿਰ ਮਿਲਾਂ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।